ਅੱਗੇ ਵਧਾਂਗੇ। ਪ੍ਰੋਫੈਸਰ ਸਾਹਿਬ ਹੁਣ ਸਾਡੇ ਨਾਲ ਲਾਈਨ ਤੇ ਮੌਜੂਦ ਨੇ ਜਸਵਿੰਦਰ ਧਾਮੀ ਜੀ। ਜਸਵਿੰਦਰ ਧਾਮੀ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਹੈ ਆਪ ਜੀ ਦਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਧਾਮੀ ਸਾਹਿਬ ਦਾ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਆਇਆਂ ਧਾਮੀ ਸਾਹਿਬ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਜਸਵੀਰ ਧਾਮੀ ਹੈਗਾ ਆ ਤੇ ਮੈਂ ਤੁਹਾਡੇ ਨਾਲ ਕੁਝ ਦੁਖਦਾਰੀ ਆਪਣੇ ਜੋ ਸਾਡੇ ਤੇ ਗੱਲਾਂ ਬੀਤੀਆਂ ਸੀ ਮੈਂ ਉਹ ਸਾਂਝੀ ਕਰਨੀਆਂ ਚਾਹੁੰਦੀ ਹਾਂ ਆਪਣੇ ਆਪ ਸਾਰਿਆਂ ਨਾਲ। ਜ਼ਰੂਰ। ਰੇਡੀਓ ਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਪਰਮਾਤਮਾ ਜਿਹੜਾ ਪੰਜਾਬੀ ਰੇਡੀਓ ਹੈਗਾ ਸਾਡੇ ਪਰਿਵਾਰ ਦੀ ਤਰ੍ਹਾਂ ਹੈਗਾ ਆ ਜੀ। ਤੁਹਾਡਾ ਪਰਿਵਾਰਕ ਰੇਡੀਓ, ਇਹਦੇ 'ਚ ਕੋਈ ਸ਼ੱਕ ਨਹੀਂ। ਧੰਨਵਾਦ ਸਾਨੂੰ ਇਹ ਮਾਣ ਦੇਣ ਲਈ। ਹਾਂਜੀ, ਸਾਰਿਆਂ ਨੂੰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਬਖਸ਼ੇ। ਹਮੇਸ਼ਾ ਇਸੇ ਤਰ੍ਹਾਂ ਪੰਜਾਬੀ ਰੇਡੀਓ ਸੁਣਦੇ ਰਹਿਣ ਤੇ ਆਪਾਂ ਸੁਣਦੇ ਰਹੀਏ। ਤੇ ਗੱਲ ਹੈਗੀ ਸੀ ਜਿਹੜੀ 84 ਦੇ ਵਿੱਚ ਆਪਣੇ ਜੰਗ ਹੋਇਆ ਸੀਗਾ ਤੇ ਉਹਦੇ ਵਿੱਚ ਤੇ ਆਪਣੇ ਕਈ ਸੀਗੇ ਸਿੱਖ ਭਾਈਚਾਰਾ ਤੇ ਉਹਨਾਂ ਦੇ ਵਿੱਚ ਇੱਕ ਮੇਰਾ ਭਰਾ ਵੀ ਸੀਗਾ। ਓ ਮਾਈ ਗॉड। ਹੋ ਜਸਵੀਰ ਜੀ, ਦਰਦ ਸਮਝ ਸਕਨੇ ਆ ਤੁਹਾਡਾ। ਪਹਿਲਾਂ ਤੇ ਅੱਜ ਦੇ ਇਸ ਪ੍ਰੋਗਰਾਮ 'ਚ ਆਉਣ ਤੇ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਉਸ ਦਰਦ ਨੂੰ ਸਾਂਭੀ ਰੱਖਿਆ। ਆਓ ਅਸੀਂ ਮੌਕਾ ਦੇ ਰਹੇ ਹਾਂ, ਕੀ ਕਹਿਣਾ ਚਾਹੋਗੇ? ਜ਼ਰੂਰ ਕਹੋ। ਗੱਲਾਂ ਬਾਤਾਂ ਸਾਂਝੀ ਕਰਨੀਆਂ ਆ ਤੇ ਉਹ ਏਦਾਂ ਸੀਗਾ। ਨਾਮ ਦੱਸੋਗੇ ਉਹਨਾਂ ਦੀ, ਉਮਰ ਦੱਸੋਗੇ, ਫਿਰ ਅਗਲੀ ਗੱਲ ਦੱਸਣਾ। ਇਹ ਹੈਗਾ ਸੀ, ਮੈਂ ਹੈਗੀ, ਮੇਰਾ ਪਿੰਡ ਹੈਗਾ ਜਿੱਦਾਂ ਦੰਗੇ ਦੇ ਕੋਲ ਹੈਗਾ ਲੜੋਆ ਪਿੰਡ। ਮੇਰੇ ਭਰਾ ਦਾ ਨਾਮ ਦਲਬੀਰ ਸਿੰਘ ਸ਼ੇਰਗਿੱਲ ਜੀ। ਠੀਕ ਹੈ। ਉਮਰ ਕਿੰਨੀ ਸੀ ਉਹਨਾਂ ਦੀ? ਉਹਨਾਂ ਦੀ ਉਸ ਵੇਲੇ ਉਮਰ ਹੈਗੀ ਸੀ ਜਿੱਦਾਂ ਜਿਹੜੇ 84 ਦੇ ਦੰਗੇ ਲੜੇ ਸੀਗੇ। 14 ਸਾਲ ਦੇ ਵਿੱਚ ਮੇਰੇ ਬ੍ਰਦਰ ਨੇ ਰਿਕਰੂਟਰੀ ਪਾਸ ਕੀਤੀ ਸੀਗੀ 14 ਸਾਲ ਵਿੱਚ। ਠੀਕ ਹੈ ਜੀ, ਠੀਕ ਹੈ। ਜਿਹੜੇ 84 ਦੇ ਦੰਗੇ ਦੇ ਲਿਖਾਈ ਹੋਈ ਸੀਗੀ ਤੇ ਉਹ ਇਹ 3 ਟੈਂਕ ਸੀ ਇਹਨਾਂ ਦੇ ਕੋਲ। ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸਾਡੇ ਸਿੱਖਾਂ ਦੇ ਉੱਤੇ ਹਰਿਮੰਦਰ ਸਾਹਿਬ ਦੇ ਵਿੱਚ ਹਾਦਸਾ ਹੋ ਗਿਆ ਤੇ ਇਹਨਾਂ ਨੇ ਆਪਣੀ ਜੋਬਾਂ ਦੀ ਪਰਵਾਹ ਨਹੀਂ ਕੀਤੀ ਸੀ। ਤੇ ਜਿਹੜੇ ਟੈਂਕ ਸੀ 200 ਕੁਛ ਬੰਦੇ ਸੀ ਟੈਂਕ ਦੇ ਵਿੱਚ ਤੇ ਫਿਰ ਜਿਹੜੇ 2 ਟੈਂਕ ਸੀਗੇ ਉਹਨਾਂ ਨੇ ਬੜੀਆਂ ਦਿੱਤੀਆਂ ਕਿ ਤੁਹਾਨੂੰ ਅਸੀਂ ਏਦਾਂ ਜੋਬਾਂ ਤਰੱਕੀ ਦੇਵਾਂਗੇ, ਪਰ ਇਹਨਾਂ ਨੇ ਨਾ ਕਰਦੇ ਆਪਣੇ ਬਲੇ ਸੋਨ ਦਾ ਜਕਾਰਾ ਛੱਡ ਕੇ ਆਪਣੇ ਹਰਿਮੰਦਰ ਸਾਹਿਬ ਨੂੰ ਆਪਣੇ ਟੈਂਕ ਸੇ ਰਵਾਨਾ ਕਰ ਲਿਆ ਇਹਨਾਂ ਨੇ। ਠੀਕ ਹੈ ਜੀ, ਠੀਕ ਹੈ। ਕੀ ਸੁਣਾਓਗੇ? ਉਹਨਾਂ ਟੈਂਕਾਂ ਦੇ ਵਿੱਚ 2 ਟੈਂਕ ਸੀ ਉਹਨਾਂ ਦੇ ਜਲਾਲਾਬਾਦ ਦੇ ਵਿੱਚ ਆ ਕੇ ਇਹਨਾਂ ਨੇ ਪੱਥਰ ਮੋਰੇ ਸੁੱਟ ਦਿੱਤੇ ਸੀਗੇ ਤੇ ਉੱਥੇ ਇਹਨਾਂ ਨੇ ਹਮਲਾ ਆਪਣੇ ਤੋਪਾਂ ਦੇ ਵਿੱਚ ਉਹਨਾਂ ਨੇ ਜਿਹੜਾ ਉਹਨਾਂ ਕੋਲ ਅਸਲਾ ਸੀਗਾ ਜੇ ਉਹਨਾਂ ਕੋਲ ਖਤਮ ਹੋ ਗਿਆ ਸੀਗਾ ਦੂਸਰੇ ਬੰਦਿਆਂ ਕੋਲ। ਇਹ ਤੀਸਰੇ ਟੈਂਕ ਦੇ ਵਿੱਚ ਮੇਰੇ ਭਰਾ ਸੀਗੇ, ਇਹਦੇ ਵਿੱਚ 84 ਬੰਦੇ ਸੀ ਕੋਲ ਸਾਰੇ ਜਣੇ ਹਨ। ਤੇ ਉਹਨਾਂ ਨੂੰ ਫਿਰ ਉੱਥੇ ਫੜ ਲਿਆ। ਉਹਨਾਂ ਕੋਲ ਅਸਲਾ ਹੈ ਨਹੀਂ ਸੀ। ਉਧਰੋਂ ਸਾਡੇ ਮੇਰੇ ਭਰਾ ਦੇ ਜਿਹੜੇ 84 ਬੰਦੇ ਸੀ ਇਹਨਾਂ ਕੋਲ ਵੀ ਅਸਲਾ ਖਤਮ ਹੋ ਚੁੱਕਾ ਸੀ। ਆਮੋ ਸਾਹਮਣੇ ਗੋਲੀਆਂ ਚਲਾ ਕੇ ਇਹਨਾਂ ਨੇ ਤੋਪਾਂ ਛੱਡੀਆਂ, ਗੋਲੇ ਛੱਡੇ ਇਹਨਾਂ ਨੇ ਹਨਾ। ਤੇ ਗੋਲੇ ਛੱਡ ਕੇ ਜਦੋਂ ਉਹ ਬੰਦੇ ਸੀ ਉਹਨਾਂ ਨੇ ਜਲਾਲਾਬਾਦ ਜੇਲ੍ਹ ਵਿੱਚ ਫੜ ਕੇ ਦੇ ਦਿੱਤੇ ਸੀਗੇ। ਤੇ ਜਦੋਂ ਖਬਰਾਂ ਚੱਲਦੀਆਂ ਸੀ ਜਿੱਦਾਂ ਸਾਡੇ ਪਿੰਡ ਦੇ ਬੜਾ ਉਸ ਵੇਲੇ ਦੁੱਖਾਂ ਦਾ ਭਾਰ ਟਹਿ ਗਿਆ ਸੀਗਾ। ਜਸਵੀਰ ਜੀ, ਸਾਡੀਆਂ ਹਮਦਰਦੀਆਂ ਤੁਹਾਡੇ ਨਾਲ ਨੇ ਤੇ ਤੁਸੀਂ ਆਏ, ਸਾਂਝ ਬਣਾਈ, ਸਾਨੂੰ ਬਹੁਤ ਵਧੀਆ ਲੱਗਾ ਕਿ ਉਹ ਹਾਂਜੀ। ਫਿਰ ਉਹਨਾਂ ਦੇ ਵਿੱਚ ਜਦੋਂ ਜੇਲ੍ਹ ਦੇ ਵਿੱਚ ਫੜ ਕੇ ਦਿੱਤਾ ਤੇ ਉਹਨਾਂ ਦੇ ਵਿੱਚ ਨਾ ਲੱਤਾਂ ਦੇ ਵਿਚਾਲੇ ਜਿਹੜੇ ਵੱਡੇ ਵੱਡੇ ਘੋਟੜੇ ਹੁੰਦੇ ਆ ਤੇ ਉਹਨਾਂ ਨੂੰ ਬੜਾ ਪ੍ਰੈਸ ਕੀਤਾ ਉਹਨਾਂ ਦੇ ਨਾਲ। ਉਹਨਾਂ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਉਹਨਾਂ ਨੇ ਮਾਰਿਆ, ਬੜੇ ਤਸੀਹੇ ਦਿੱਤੇ ਜੇਲ੍ਹ ਦੇ ਵਿੱਚ। ਇਹਨਾਂ ਮੇਰੇ 84 ਜਿਹੜੇ ਬੰਦੇ ਫੜੇ ਸੀ ਆਪਣੇ ਹਨਾ। ਤੇ ਕੋਈ ਉਹਨਾਂ ਦੇ ਵਿੱਚ ਮਾਂ ਬਾਪ ਦਾ ਪੁੱਤ ਸੀ, ਕਈਆਂ ਦੇ ਆਪਣੇ ਹਸਬੈਂਡ ਸੀਗੇ, ਕਈ ਬੱਚਿਆਂ ਦੇ ਬਾਪ ਸੀ, ਉਹ ਕਈਆਂ ਦੇ ਕਈਆਂ ਦੇ ਭਰਾ ਸੀ ਉਹ ਹਨਾ ਜੀ। ਤੇ ਜਿਹੜਾ ਇਹ ਟੈਂਕ ਜਦੋਂ ਉਹਨਾਂ ਨੂੰ ਤਸੀਹੇ ਦਿੱਤੇ ਉਹਨਾਂ ਨੂੰ ਹਨਾ ਚੱਕੀਆਂ ਫਸਾਈਆਂ, ਉਹਦੇ ਕੋਲ ਚੱਕੀਆਂ ਫਸਾਈਆਂ ਗਈਆਂ ਉਹਨਾਂ ਦੇ ਕੋਲੋਂ। ਤੇ ਜਦੋਂ ਦਾਲਾਂ ਦੇ ਵਿੱਚ ਵੀ, ਦਾਲਾਂ ਸਬਜ਼ੀਆਂ ਵਿੱਚ ਵੀ ਰੇਤਾ ਪਾ ਕੇ ਦਿੰਦੇ ਹੁੰਦੇ ਸੀਗੇ ਖਾਣ ਵਾਸਤੇ ਜੇਲ੍ਹ ਦੇ ਵਿੱਚ। ਜਿਹੜੀਆਂ ਰੋਟੀਆਂ ਸੀ, ਰੋਟੀਆਂ ਵਿੱਚ ਵੀ ਰੇਤਾ ਪਾਉਂਦੇ ਹੁੰਦੇ ਸੀ। ਜਸਵੀਰ ਜੀ, ਹੌਸਲਾ ਦਵੋ, ਹਿੰਮਤ ਦਵੋ। ਤੁਹਾਡੇ ਵਾਸਤੇ ਫੇਸਬੁੱਕ ਰਾਹੀਂ ਨਿਰਮਲ ਸਮਰਾ ਜੀ ਕਹਿ ਰਹੇ ਨੇ ਕਿ ਉਹਨਾਂ ਨੂੰ ਇਹ ਨਾ ਕਹੋ ਕਿ ਉਹਨਾਂ ਦੀ ਜਾਨ ਲੈ ਲਈ। ਉਹ ਸ਼ਹੀਦ ਨੇ ਔਰ ਸ਼ਹੀਦ ਹਮੇਸ਼ਾ ਜੀਂਦੇ ਰਹਿੰਦੇ ਨੇ। ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਜਸਵੀਰ ਜੀ ਧੰਨਵਾਦ। ਪਰ ਉਹ ਮੇਰੇ ਭਰਾ ਸ਼ਹੀਦ ਨਹੀਂ, ਫਿਰ ਉਹ ਹਨਾ ਜੇਲ੍ਹ ਵਿੱਚ ਜਦੋਂ ਦਿੱਤੇ ਹਨਾ ਉਹ, ਤੇ ਜਦੋਂ ਸਾਡੇ ਘਰ ਦੇ ਵਿੱਚ ਨਾ ਸਾਰੇ ਆਲੇ ਪਤਾ ਲੱਗਾ ਕਿ ਫੌਜੀ ਦਲਵੀਰ ਸਿੰਘ ਪਿੰਡ ਲੜੋਏ ਦਾ ਹੈਗਾ, ਲੜੋਆ ਪਿੰਡ ਇਹਨਾਂ ਦਾ ਜੀ। ਸਾਰੇ ਆਲੇ ਦੁਆਲੇ ਸਾਡੇ ਘਰ ਦੇ ਵਿੱਚ ਆਉਂਦੇ ਸੀਗੇ ਹਮਦਰਦੀ ਦੇਣ। ਜੀ ਜਸਵੀਰ ਜੀ।
ਜਸਵੀਰ ਜੀ ਮੇਰੀ ਆਵਾਜ਼ ਸੁਣ ਰਹੇ ਜੇ? ਬਹੁਤ ਦੁੱਖ ਭਰੀ ਕਾਲ ਸੀਗੀ ਜੀ, ਪਰ ਲਾਈਨ ਕੱਟੀ ਗਈ, ਮਾਫੀ ਚਾਹੁੰਦੇ ਹਾਂ। ਜਸਵੀਰ ਧਾਮੀ ਜੀ, ਕੱਟੇ ਹੋਏ ਰਾਬਤੇ ਨੂੰ ਇੱਕ ਵਾਰ ਫਿਰ ਬਹਾਲ ਕਰਨੇ ਆ, ਬੜੀ ਮਿਹਰਬਾਨੀ। ਲੇਕਿਨ ਸਾਡੇ ਕੋਲ ਸਮਾਂ ਹੁਣ ਮਾਰ ਕੇ 2 ਮਿੰਟ ਨੇ, ਜੇ ਤੁਸੀਂ ਇਸ ਗੱਲ ਨੂੰ ਮੁੱਖ ਰੱਖੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਉਸ ਵੇਲੇ ਬੜੇ ਦੁਖਦਾਈ ਦੀ ਜੀ ਘਟਨਾ ਜੀ, ਸੀਗੀ ਅਸੀਂ ਆਪ ਇਹ। ਸਾਰੇ ਬਹੁਤ ਇਮੋਸ਼ਨਲ ਤੇ- ਸਾਂ, ਪਰ ਹੁਣ ਵਕਤ ਮੁੱਕ ਗਿਆ, ਇਸ ਲਈ ਆਖਰੀ 2 ਮਿੰਟਾਂ 'ਚ ਗੱਲ ਪੂਰੀ ਹਾਂਜੀ। ਕਰ ਲੈਣਾ ਪਲੀਜ਼। ਹਾਂਜੀ, ਇਸੇ ਕਰਕੇ ਫਿਰ ਬਾਅਦ ਦੇ ਵਿੱਚ ਉਹਨਾਂ ਨੇ, ਫਿਰ ਮੇਰੇ ਪਾਪਾ ਜੀ ਉਹਨਾਂ ਦੇ ਆਪਣੇ ਜਨਮ ਮੁਲਾਕਾਤ ਵਿੱਚ ਜਾਂਦੇ ਹੁੰਦੇ ਸੀ ਦਿੱਲੀ, ਉੱਥੇ ਜਲਾਲਾਬਾਦ ਜੇਲ੍ਹ ਦੇ ਵਿੱਚ। ਤੇ ਕਦੇ ਉਹਨਾਂ ਨੂੰ ਪਿੰਨੀਆਂ ਦੇ ਕੇ, ਕਦੇ ਕੋਈ ਸਾਰਿਆਂ ਨੂੰ ਲੈ ਕੇ ਜਾਂਦੇ ਹੁੰਦੇ ਸੀਗੇ। ਤੇ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਕਿ ਇਹ ਫੌਜੀ ਦਲਵੀਰ ਸਿੰਘ ਪਿੰਡ ਰੜੋਏ ਦਾ, ਜਿੱਥੇ ਵੀ ਆਪਣੇ ਸਮਾਗਮ ਹੁੰਦੇ ਸੀਗੇ, ਤੇ ਫਿਰ ਮੇਰੇ ਪਾਪਾ ਜੀ ਘਰੋਂ ਲੈਣ ਆਉਂਦੇ ਹੁੰਦੇ ਸੀ, ਉਹਨਾਂ ਨੂੰ ਸਰੂਪਾ ਭੇਟ ਕਰਦੇ ਸੀਗੇ, ਸ਼ਰਧਾਂਜਲੀ ਜੀ ਦਿੰਦੇ ਹੁੰਦੇ ਸੀਗੇ। ਸਾਰਿਆਂ ਨੇ ਬੜਾ ਸਨਮਾਨ ਕੀਤਾ ਸੀਗਾ। ਤੇ ਮੇਰੇ ਭਰਾ ਸੀ ਜਿਹੜੇ, ਉਹਨਾਂ ਨੇ ਅੰਮ੍ਰਿਤ ਛਕਿਆ ਸੀਗਾ। ਫੌਜੀ ਕਾਫੀ ਉੱਚੇ ਲੰਬੇ ਜਵਾਨ ਸੀਗੇ। ਤੇ ਹੁਣ ਉਹਨਾਂ ਦੀ ਜਾ ਕੇ 5 ਸਾਲ ਹੋ ਗਏ, ਉਹਨਾਂ ਦੀ ਹੁਣ ਡੈਥ ਹੋਈ ਆ। ਤੇ ਹੁਣ ਵੀ ਬੈਂਕ ਦੇ ਵਿੱਚ ਉਹਨਾਂ ਨੂੰ ਸਰਕਾਰੀ ਜੌਬਾਂ ਮਿਲਦੀਆਂ ਸੀਗੀਆਂ। ਹਰਮੰਦਰ ਸਾਹਿਬ ਦੇ ਵਿੱਚ ਵੀ ਉਹਨਾਂ ਨੂੰ ਗਨਮੈਨ ਦੀ ਉੱਥੇ ਵੀ ਜੌਬ ਉਹਨਾਂ ਨੇ ਕੀਤੀ ਆ, ਬੈਂਕਾਂ 'ਚ ਵੀ ਜੌਬਾਂ ਕੀਤੀਆਂ। ਤੇ ਪਰਮਾਤਮਾ ਬੜੇ ਉਹਨਾਂ ਦੇ ਨਾਲ ਮੇਲ ਜੋਲ ਰਿਹਾ ਸਾਰਿਆਂ ਦੇ ਨਾਲ। ਤੇ ਇੰਨਾ ਕਹਿ ਕੇ ਮੈਂ, ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਪਰਮਾਤਮਾ ਜਿਹੜੇ ਸ਼ਹੀਦ ਹੋਏ ਆ ਉਹ ਹਮੇਸ਼ਾ ਜੀ ਦੇ ਜਾਗਦੇ ਹੈਗੇ ਆ। ਪ੍ਰਣਾਮ ਹੈ ਉਹਨਾਂ ਸ਼ਹੀਦਾਂ ਨੂੰ। ਪਰਮਾਤਮਾ ਉਹਨਾਂ ਦੇ ਪਰਿਵਾਰ 'ਚ ਰਾਜੀ ਖੁਸ਼ੀ ਰਹਿਣ ਸਾਰੇ ਜਣੇ, ਕਿ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਸਾਰਿਆਂ ਨੂੰ। ਆਮੀਨ ਜੀ, ਥੈਂਕ ਵਾਹਿਗੁਰੂ ਯੂ ਸੋ ਮਚ। ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਤੁਹਾਡਾ ਟਾਈਮ ਦੇਣ ਦਾ ਦੁਬਾਰਾ ਫਿਰ। ਹਾਂਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਸਮੇਂ ਨੂੰ ਮੁੱਖ ਰੱਖਿਆ, ਤੁਹਾਡਾ ਬਹੁਤ ਧੰਨਵਾਦ ਜਸਵੀਰ ਜੀ। ਤੁਸੀਂ ਆਏ ਇਸ ਪ੍ਰੋਗਰਾਮ 'ਚ, ਤੁਹਾਡਾ ਬਹੁਤ ਧੰਨਵਾਦ। ਮਨਦੀਪ ਹੋਣੇ ਨੇ ਜਿਹੜੇ, ਮੈਂ ਮਾਫੀ ਚਾਹੁੰਦਾ, ਮਨਦੀਪ ਸੰਧੂ ਜੀ ਨੇ ਜਿਹੜੇ, ਇਹਨਾਂ ਨੇ ਆਖਿਆ ਹੈ ਕਿ ਨੈਵਰ ਫੋਰਗੇਟ 1984, ਔਰ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਈ ਭੈਣ ਜੀ।